ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਈਮੇਲ ਦੀ। ਦੇਖੋ, ਇਹ ਜਿਹੜਾ ਡਾਕਟਰ ਸੁਬਰਾਮਨੀਅਮ ਸਵਾਮੀ ਹੈ, ਤਮਿਲਨਾਡੂ ਦਾ RSS ਦਾ ਕਰਿੰਦਾ ਜੀ, ਇਹ ਬੜਾ ਇੱਕ ਛਲੇਡਾ ਕਿਸਮ ਦਾ ਆਦਮੀ ਹੈ। ਛਲੇਡਾ ਫੋਕਲੋਰ ਦਾ ਇੱਕ ਕਰੈਕਟਰ ਹੈ ਕਿ ਜਦੋਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਜਿਸ ਗਲੀ ਦੇ ਮੋੜ 'ਤੇ ਹੁੰਦੇ ਹੋ ਉੱਦਾਂ ਦੀ ਉਹ ਸ਼ਕਲ ਬਣਾ ਲੈਂਦਾ ਜੀ, ਅਤੇ ਉਹ ਜਿਹੜਾ ਆਪਣੇ ਆਪ ਨੂੰ ਅੱਡ ਅੱਡ ਰੰਗਾਂ 'ਚ ਪੇਸ਼ ਕਰਦਾ। ਜੀ ਜੀ, ਬੇਸਿਕਲੀ ਇਹ ਮੂਲਵਾਦੀ ਹਿੰਦੂ ਹੈ ਜੀ। ਔਰ ਇਸ ਦੀ ਸਿੱਖਾਂ ਬਾਰੇ ਪਹੁੰਚ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਵੀ ਇਹ ਇੱਥੋਂ ਹਾਰਵਰਡ ਦਾ PhD ਹੈ, ਹਾਰਵਰਡ ਯੂਨੀਵਰਸਿਟੀ ਦਾ, ਔਰ ਇੱਥੇ ਸਮਰ ਕੋਰਸ ਵੀ ਇੱਕ ਸਪੈਸ਼ਲ ਕਈ ਸਾਲਾਂ ਤੋਂ ਪੜ੍ਹਾਉਂਦਾ ਸੀ ਜੀ। ਅਤੇ ਪਿਛਲੇ ਮਹੀਨਿਆਂ 'ਚ ਇਸ ਨੇ ਇੱਕ ਆਰਟੀਕਲ ਲਿਖਿਆ ਹਿੰਦੁਸਤਾਨ ਦੀ ਇੱਕ ਮੈਗਜ਼ੀਨ 'ਚ ਜੀ, ਜਿਹਦੇ 'ਚ ਉਹਨੇ ਕਿਹਾ ਕਿ ਮੁਸਲਮਾਨਾਂ ਨੂੰ ਜਿਹੜੀਆਂ 500 ਮਸੀਤਾਂ ਨੇ ਜਿਹੜੇ ਕਿ ਇਤਿਹਾਸਕ ਹਿੰਦੂ ਮੰਦਰਾਂ ਨੂੰ ਢਾਹ ਕੇ ਬਣੀਆਂ ਉਹ ਸਾਡੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਜੀ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਜੇ ਇਹਨਾਂ ਨੇ ਮੁਸਲਮਾਨਾਂ ਨੇ ਹਿੰਦੂਤਵਾ ਨੂੰ ਨਹੀਂ ਐਕਸੈਪਟ ਕਰਨਾ ਔਰ ਆਪਣਾ ਅਲੱਗ ਗੱਲ ਕਰਨੀ ਹੈ ਅਤੇ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ ਹੈ। ਮਤਲਬ ਇਹ ਹੈ ਵੀ ਇਹਨਾਂ ਤੋਂ ਵੋਟ ਦਾ ਹੱਕ ਖੋਹ ਲੈਣਾ ਚਾਹੀਦਾ ਜੀ। ਸੋ ਜਦੋਂ ਉਹ ਲਿਖਤ ਛਪੀ ਅਤੇ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਬੜੇ ਸੰਜੀਦਾ ਪ੍ਰੋਫੈਸਰ ਸਟੂਡੈਂਟ ਸੀ ਉਹਨਾਂ ਨੇ ਇੱਕ ਲਹਿਰ ਚਲਾਈ, ਇੱਕ ਪੂਰੀ ਕੈਂਪੇਨ ਕੀਤੀ, ਮੁਹਿੰਮ ਚਲਾਈ ਜੀ ਕਿ ਵੀ ਇਸ ਕਿਸਮ ਦਾ ਰੇਸਿਸਟ ਆਦਮੀ ਉਹ ਹਾਰਵਰਡ ਦੇ ਵਿੱਚ ਇੱਕ ਕੋਰਸ ਪੜ੍ਹਾ ਰਿਹਾ ਵੀ ਇਹਨੂੰ ਬੰਦ ਕੀਤਾ ਜਾਏ, ਇੱਥੋਂ ਇਸ ਨੂੰ ਕੱਢਿਆ ਜਾਏ ਜੀ। ਸੋ ਜ਼ਾਹਰ ਹੈ ਵੀ ਅਮਰੀਕਾ 'ਚ ਫਸਟ ਅਮੈਂਡਮੈਂਟ ਦੇ ਥੱਲੇ ਬਹੁਤ ਸਾਰੇ ਹਕੂਕ ਨੇ। ਸੋ ਉਸ ਕਿਸਮ ਦਾ ਫੈਸਲਾ ਉਹਨਾਂ ਦੀ ਜਿਹੜੀ ਵੀ ਕਮੇਟੀ ਜਾਂ ਸੈਨੇਟ ਫੈਸਲਾ ਲੈਂਦੀ ਹੈ, ਉਹਨਾਂ ਨੇ ਇਹ ਤਾਂ ਨਹੀਂ ਲਿਆ ਫੈਸਲਾ ਕਿ ਡਾਇਰੈਕਟਲੀ ਉਹਨੂੰ ਇਹਦੇ ਬਿਨਾਂ 'ਤੇ ਕੱਢ ਦੇਣ। ਉਹਨਾਂ ਨੇ ਉਹ ਕੋਰਸ ਹੀ ਬੰਦ ਕਰ ਦਿੱਤਾ ਜਿਹੜਾ ਕਿ ਪੜ੍ਹਾਉਣ ਆਉਂਦਾ ਸੀ। ਸੋ ਇਸ ਤਰ੍ਹਾਂ ਉਹਦੀ ਹਾਰਵਰਡ ਤੋਂ ਛੁੱਟੀ ਹੋਈ। ਸੋ ਇਸ ਤੋਂ ਪਹਿਲਾਂ ਇਹਦਾ ਮਾਈਂਡ ਸੈੱਟ ਦੇਖੋ ਸੁਬਰਾਮਨੀਅਮ ਸਵਾਮੀ ਦਾ ਕਿ ਇਹਦਾ ਕੀ ਮਾਈਂਡ ਸੈੱਟ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਉਸ ਧਰਮ ਯੁੱਧ ਮੋਰਚੇ ਦੇ ਪੀਰੀਅਡ 'ਚ ਸੰਤਾਂ ਨੂੰ ਮਿਲਿਆ ਜੀ। ਔਰ ਮੈਂ ਬੇਸ਼ੱਕ ਆਪ ਤਾਂ ਮੈਂ ਵਿਟਨੈਸ ਨਹੀਂ ਹਾਂ ਉਸ ਨੂੰ, ਲੇਕਿਨ ਉਸੇ ਦੌਰ 'ਚ ਇਹ ਸੁਣੀ ਗੱਲ ਹੈ ਕਿ ਇਸ ਨੇ ਬੜੀ ਸ਼ੇਖੀ ਮਾਰਦਿਆਂ ਸੰਤਾਂ ਨੂੰ ਕਿਹਾ ਕਿ ਜੀ, ਕਿਉਂਕਿ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਹੈ RSS ਦਾ ਹੋਣ ਕਰਕੇ ਖਿਲਾਫ ਸੀ, ਸੋ ਇਹਦੀ ਵੀ ਗ੍ਰਿਫਤਾਰੀ ਦੇ ਲਈ ਵਾਰੰਟ ਨਿਕਲੇ ਹੋਏ ਸੀ ਅਤੇ ਇਹ ਲੁਕਦਾ ਫਿਰਦਾ ਸੀ। ਔਰ ਇਹਨੇ ਸ਼ੇਖੀ ਮਾਰੀ ਸੰਤਾਂ ਦੇ ਸਾਹਮਣੇ कि जी मैं भी सिख था, सरदार रूप में था एमरजेंसी में जब मैं बचता रहा। तो संतां ने जिवें उन्हां दा डायरैक्ट स्टाइल सी, ਉਹ ਕਹਿੰਦਾ ਵੀ ਹਾਂ ਕਈ ਵਾਰੀ ਗਿੱਦੜ ਜਿਹੜੇ ਨੇ ਉਹ ਵੀ ਸ਼ੇਰ ਦੀ ਖੱਲ ਪਾ ਕੇ ਆ ਜਾਂਦੇ ਨੇ ਜੀ, ਪਰ ਉਹ ਗਿੱਦੜ ਹੀ ਹੁੰਦੇ ਨੇ, ਅਖੀਰ ਤੋਂ ਜੋ ਸੀ ਉਹੀ ਨਿਕਲੇ ਜੀ। ਸੋ ਇਸ ਲੈਵਲ ਦੀ ਗੁਫ਼ਤਗੂ ਜਿਹੜੀ ਹੈ ਸੰਤਾਂ ਨੇ ਮਤਲਬ ਇਸ ਨੂੰ ਪਹਿਲਾਂ ਹੀ ਇਹ ਪਹਿਲੇ ਡਾਇਲੌਗ ਦੇ ਵਿੱਚ ਇਹਨੂੰ ਟਿਕਾਣੇ ਰੱਖਿਆ ਸੀ ਕਿਉਂਕਿ ਸੰਤਾਂ ਦੇ ਵਿੱਚ ਉਹ ਮਹਾਰਾਜ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਕੁਆਲਿਟੀ ਟੂ ਸੀ ਥਰੂ ਕਿ ਕੌਣ ਕੀ ਹੈਗਾ। ਬਾਕੀ ਜਿਹੜੀ ਇਸ ਕਿਸਮ ਦੀਆਂ ਜਬਲੀਆਂ ਨੇ ਕਿ ਜੀ 10-15 ਸਾਲ ਹੋਰ ਮਿਲ ਜਾਂਦੇ ਉਹ ਪੂਰਨ ਸੰਤ ਬਣ ਜਾਂਦੇ ਜਾਂ ਕੋਈ ਹੋਰ ਇਸ ਕਿਸਮ ਦੀਆਂ ਗੋਲ ਮੋਲ ਗੱਲਾਂ ਜਾਂ ਮੈਂ ਸਿੱਖੋਂ ਕੋ ਛੋੜਨੇ ਵਾਲਾ ਨਹੀਂ ਹੂੰ। ਹੁਣ ਤੁਹਾਨੂੰ ਬਾਦਲ ਮਿਲਿਆ ਹੋਇਆ, ਤੁਹਾਨੂੰ ਤਾਂ ਕੋਈ ਇਹ ਕਹਿਣ ਦੀ ਵੀ ਲੋੜ ਨਹੀਂ ਹੈ, ਉਹ ਤਾਂ ਤੁਹਾਨੂੰ ਆਪ ਚੰਬੜੇ ਹੋਏ ਨੇ। ਹੁਣ ਜੇ ਬਾਦਲ ਇਹ ਗੱਲ ਕਹਿੰਦਾ ਹੈ ਕਿ ਜੀ ਇਹਨਾਂ ਦੇ ਨਾਲ ਸਾਡਾ ਰਿਸ਼ਤਾ ਜਿਹੜਾ ਫੈਵੀਕੋਲ ਵਾਂਗ ਹੈ, ਉਹ ਨਰਿੰਦਰ ਮੋਦੀ ਨੂੰ ਬਣਾ ਦੇਣ, ਕੱਲ੍ਹ ਨੂੰ ਕਿਸੇ ਹੋਰ ਨੂੰ ਬਣਾ ਦੇਣ, ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ। ਸੋ ਇਹ ਸਾਰੇ ਹੀ ਇਹਨਾਂ ਦਾ ਅਲਟੀਮੇਟ ਏਜੰਡਾ ਜਿਹੜਾ ਹੈ ਇਹ ਠੀਕ ਹੈ। ਸੁਬਰਾਮਨੀਅਮ ਸਵਾਮੀ ਇੰਟੈਲੈਕਚੁਅਲੀ ਬ੍ਰਿਲੀਅੰਟ ਹੈ, ਇਸ ਲਈ ਕੁਛ ਨਾ ਕੁਛ ਸ਼ਰਾਰਤ ਕਰਦਾ ਰਹਿੰਦਾ ਹੈ। ਇਹ ਹਿਸਟਰੀ ਔਰ ਇਹ ਜਦੋਂ ਤੁਸੀਂ ਸਾਊਥ 'ਚ ਦੇਖਦੇ ਹੋ ਵੀ ਇਸ ਕਿਸਮ ਦੀ ਤਰਬੀਅਤ ਵਾਲਾ ਬੰਦਾ ਬੈਠਾ ਹੈ ਤਮਿਲਨਾਡੂ ਦੇ ਵਿੱਚ, ਇਸ ਦੀਆਂ ਹੋਰ ਵੀ ਕੁਛ YouTube 'ਤੇ ਜਦੋਂ ਤੁਸੀਂ ਦੇਖਦੇ ਹੋ ਤਾਂ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਕਿਸ ਕਦਰ ਫਿਰਕੂ ਜ਼ਹਿਰ ਨਾਲ ਭਰਿਆ ਹੋਇਆ। ਅਤੇ ਜੇ ਇਹਨਾਂ ਨੇ ਸਿੱਖਾਂ ਨੂੰ ਫੜ ਕੇ ਰੱਖਣਾ ਹੈ ਤਾਂ ਇਸੇ ਲਈ ਕਿ ਮੁਸਲਮਾਨਾਂ ਦੇ ਖਿਲਾਫ ਵਰਤਣ ਦੇ ਲਈ ਜੋ ਕੰਮ ਜਿਹੜਾ ਹੈ ਉਹ ਬੀਤੇ ਸਮੇਂ 'ਚ ਵੀ ਇਹ ਕਰਦੇ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਹੁਣ ਸਿੱਖ ਘੱਟੋ ਘੱਟ, ਚਲੋ ਬਾਦਲ ਵਰਗੇ ਇੱਕ ਆਪਣੇ ਵਿਖੀ ਹੋਈ ਕਲਾਸ ਹੈ, ਪਰ ਐਟਲੀਸਟ ਇੱਕ ਅਵੇਅਰਨੈਸ ਸਿੱਖਾਂ 'ਚ ਜ਼ਰੂਰ ਹੈ। ਸੁਬਰਾਮਨੀਅਮ ਸਵਾਮੀ ਜਾਂ ਇਹਨਾਂ ਦੇ ਏਜੰਡੇ ਦੇ ਉੱਤੇ ਸਿੱਖ ਹੁਣ ਕੰਮ ਕਰਨ ਵਾਲੇ ਨਹੀਂ ਨੇ। ਸੋ ਮੇਰਾ ਖਿਆਲ ਹੈ ਵੀ ਇਹ ਇਹਨਾਂ ਦੀ ਆਪਣੀ ਉਹ ਵਿਚਾਰਧਾਰਾ ਹੈ ਹਿੰਦੂਤਵੀ, ਔਰ ਉਸੇ ਦੇ ਤਹਿਤ ਹੀ ਸੁਬਰਾਮਨੀਅਮ ਸਵਾਮੀ ਜਿਹੜਾ ਉਸ ਪ੍ਰਿਜ਼ਮ ਦੇ ਨਾਲ ਜਿਹੜਾ ਉਹ ਸਾਰੀ ਗੱਲ ਨੂੰ ਦੇਖ ਰਿਹਾ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਜੀ। ਡਾਕਟਰ ਸਾਹਿਬ, ਪੰਜਾਬ ਸਪੈਕਟਰਮ ਵੈਬਸਾਈਟ 'ਤੇ ਹਨੀ ਜੱਟ ਲਿਖਦੇ ਹਨ, ਗੁਰੂ ਫਤਿਹ ਬਾਈ ਜੀ, ਕੀਪ ਇਟ ਅਪ ਬਾਈ ਜੀ। ਪੰਜਾਬ ਸਪੈਕਟਰਮ 'ਤੇ ਹੀ ਏਮ ਖਾਲਿਸਤਾਨ ਲਿਖਦੇ ਹਨ, ਥੈਂਕਸ ਵੀਰ ਫॉर ਨੌਲੇਜ।
ਹਾਂ ਡਾਕਟਰ ਸਾਹਿਬ। ਵੀਰ ਹਨੀ ਜੱਟ ਔਰ ਏਮ ਖਾਲਿਸਤਾਨ ਉਹਨਾਂ ਦਾ ਧੰਨਵਾਦ। ਜੀ ਉਹਨਾਂ ਨੇ ਵਨ ਲਾਈਨਰ ਕਮੈਂਟ ਹੀ ਲਿਖੇ ਨੇ ਪਰ ਚਲੋ ਵਾਕਅਪ ਕੀਤਾ ਜੀ ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਥੈਂਕ ਯੂ। ਇਹ ਮੈਸੇਜ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਬਖਸ਼ੀਸ਼ ਸਿੰਘ ਟਿਵਾਣਾ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਹੀ ਚੰਗਾ ਲੱਗਦਾ ਹੈ। ਇਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਜਦੋਂ ਟੀਵੀ 84 ਡਿਸ਼ ਤੇ ਆ ਗਿਆ ਇਹ ਬਾਕੀ ਸਾਰੇ ਚੈਨਲਾਂ ਨੂੰ ਪਿੱਛੇ ਛੱਡ ਜਾਏਗਾ। ਇਹਨਾਂ ਦੀ ਚਾਹਨਾ ਹੈ ਕਿ ਡਾਕਟਰ ਸਾਹਿਬ ਤੁਸੀਂ ਇਵੇਂ ਹੀ ਬਿਨਾਂ ਲਬੇੜ ਦੇ ਸੱਚੀ ਗੱਲ ਕਰੀ ਜਾਓ, ਵਾਹਿਗੁਰੂ ਮਿਹਰ ਕਰੇਗਾ। ਹਾਂ ਡਾਕਟਰ ਸਾਹਿਬ। ਸਰ ਬਖਸ਼ੀਸ਼ ਸਿੰਘ ਜੀ ਟਿਵਾਣਾ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਸੱਚੋ ਸੱਚ ਚੰਗਾ ਲੱਗਦਾ ਹੈ ਜੀ। ਉਹਨਾਂ ਦੀ ਭਵਿੱਖਬਾਣੀ ਉਸ ਲਈ ਵੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਜੀ। ਦੇਖੋ ਮੈਂ ਸਮਝਦਾ ਕਿ ਵੀ ਬੇਸ਼ੱਕ ਬਹੁਤ ਵਾਰੇ ਕਿਹਾ ਜਾਂਦਾ ਵੀ ਦੁਨੀਆ 'ਚ ਝੂਠ ਵਿਕਦਾ ਹੈ ਔਰ ਸ਼ਾਇਦ ਗੱਲ ਗਲਤ ਨਹੀਂ ਹੈ ਜੀ, ਪਰ ਸੱਚ ਦੇ ਵਣਜਾਰੇ ਵੀ ਨੇ ਤੇ ਸੱਚ ਦੇ ਖਰੀਦਦਾਰ ਵੀ ਨੇ। ਜੀ ਜੀ। ਔਰ ਜਿੰਨੇ ਥੋੜ੍ਹੇ ਸਮੇਂ 'ਚ ਜਿਸ ਕਦਰ ਸਾਨੂੰ ਰਿਸਪੌਂਸ ਆਪਣੀ ਕੌਮ ਵੱਲੋਂ ਮਿਲਿਆ ਦੁਨੀਆ ਭਰ 'ਚ ਬੈਠੇ ਵੀਰਾਂ ਭੈਣਾਂ ਵੱਲੋਂ ਜੀ, ਉਹਨੇ ਸਾਡੇ ਹੌਸਲੇ ਨੂੰ ਬੁਲੰਦ ਕੀਤਾ ਤੇ ਸਤਿਗੁਰੂ ਬਖਸ਼ਿਸ਼ ਕਰਨ ਅਸੀਂ ਜਿਸ ਰਸਤੇ ਨੂੰ ਚੁਣਿਆ ਉਸ 'ਤੇ ਸਾਨੂੰ ਸਾਬਤ ਕਦਮਾਂ ਨਾਲ ਤੁਰਨ ਦਾ ਬਲ ਬਖਸ਼ਣ ਔਰ ਸੱਚ ਦੇ ਆਇਨੇ ਨਾਲ ਹੀ ਅਸੀਂ ਜਿਹੜਾ ਸਾਰਾ ਘਟਨਾਕ੍ਰਮ ਹੈ ਸਿੱਖ ਕੌਮ ਦੀ ਡੈਸਟਨੀ ਹੈ ਜੋ ਮੌਜੂਦਾ ਵਾਪਰ ਰਿਹਾ ਔਰ ਜੋ ਸਾਡੇ ਧਾਰਮਿਕ ਵਿਸ਼ਵਾਸ ਨੇ ਔਰ ਉਹਨਾਂ ਦੇ ਉੱਤੇ ਜਿਵੇਂ ਅੱਡ-ਅੱਡ ਤਰੀਕਿਆਂ ਦੇ ਨਾਲ ਹਮਲੇ ਹੋ ਰਹੇ ਨੇ ਉਹਨਾਂ ਬਾਰੇ ਅਸੀਂ ਸੱਚ ਦੇ ਪ੍ਰਿਜ਼ਮ ਨਾਲ ਸੱਚ ਦੇ ਆਇਨੇ 'ਚ ਦੇਖ ਕੇ ਹੀ ਗੱਲ ਕਰ ਸਕੀਏ। ਸੋ ਵੀਰ ਬਖਸ਼ੀਸ਼ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਦੇਖੋ ਅੱਜ 17 ਜੂਨ 4 ਹਾੜ ਨਾਨਕਸ਼ਾਹੀ ਸੰਮਤ 545 ਹੈ। 1662 ਦੇ ਵਿੱਚ ਭਾਈ ਸਾਹਿਬ ਸਿੰਘ ਜਦੋਂ ਅਸੀਂ ਪੰਜ ਪਿਆਰਿਆਂ ਦਾ ਜ਼ਿਕਰ ਕਰਦੇ ਹਾਂ ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਜੀ, ਉਹਨਾਂ ਦੇ ਵਿੱਚੋਂ ਜਿਹੜੇ ਭਾਈ ਸਾਹਿਬ ਸਿੰਘ ਜੀ ਨੇ ਪੰਜਵੇਂ ਪਿਆਰੇ ਉਹਨਾਂ ਦਾ ਜਨਮ ਬਿਦਰ ਕਰਨਾਟਕਾ ਦੇ ਵਿੱਚ ਅੱਜ ਦੇ ਦਿਨ ਹੋਇਆ ਜੀ। 1923 ਦੇ ਵਿੱਚ ਅਸੀਂ 2-3 ਦਿਨ ਪਹਿਲਾਂ ਜ਼ਿਕਰ ਕੀਤਾ ਸੀ ਵੀ ਕਾਰ ਸੇਵਾ ਸ਼ੁਰੂ ਹੋਈ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਜਿਹੜੀ ਲਗਭਗ 50 ਸਾਲ ਬਾਅਦ ਹੁੰਦੀ ਸੀ ਜੀ। ਔਰ ਇਹ ਇੰਨਾ ਉਤਸ਼ਾਹ ਸੀ ਕੌਮ ਦੇ ਵਿੱਚ ਕਿ 20-22 ਦਿਨ ਦੇ ਵਿੱਚ ਹੀ ਇਹ ਕਾਰ ਸੇਵਾ ਮੁਕੰਮਲ ਹੋ ਗਈ ਜੀ। 1983 ਚ ਧਰਮ ਯੁੱਧ ਮੋਰਚੇ ਦੇ ਤਹਿਤ ਹੀ ਇੱਕ ਦਿਨ ਉਹਨਾਂ ਨੇ ਅਕਾਲੀਆਂ ਨੇ ਰੇਲ ਰੋਕੋ ਜਿਹੜਾ ਉਸ ਦੀ ਕਾਲ ਦਿੱਤੀ ਔਰ ਪੰਜਾਬ ਭਰ ਦੇ ਵਿੱਚ ਰੇਲਾਂ ਰੋਕੀਆਂ ਗਈਆਂ। ਬੜਾ ਸਫਲ ਇਹ ਅੰਦੋਲਨ ਰਿਹਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1885 ਦੇ ਵਿੱਚ ਅਸੀਂ ਇੱਥੇ ਨਿਊਯਾਰਕ ਸਟੈਚੂ ਆਫ ਲਿਬਰਟੀ ਜੀ ਤੋਂ ਸਾਰੇ ਵਾਕਿਫ ਹੈ ਜਿਹੜੇ ਟੂਰਿਸਟ ਵੀ ਆਉਂਦੇ ਨੇ ਉਹਨਾਂ ਲਈ ਇਹ ਖਾਸ ਅਟਰੈਕਸ਼ਨ ਹੁੰਦੀ ਹੈ ਜੀ। ਸੋ ਇਹ ਕਿਉਂਕਿ ਫਰਾਂਸ ਵਾਲਿਆਂ ਨੇ ਗਿਫਟ ਕੀਤਾ ਹੈ ਕਾਫੀ ਸਾਲ ਲੱਗੇ ਇਹਨੂੰ ਬਣਾਉਣ 'ਚ ਉਹਦੇ ਲਈ ਫੰਡ ਵੀ ਕਾਫੀ ਇਕੱਠੇ ਹੋਏ ਜੀ ਜੀ। ਤੇ 1885 ਦੇ ਵਿੱਚ ਇਹ ਨਿਊਯਾਰਕ ਦੀ ਹਾਰਬਰ ਦੇ ਉੱਤੇ ਜਿਹੜਾ ਇਹ ਪਹੁੰਚਿਆ ਫਰਾਂਸ ਦੇ ਜਹਾਜ਼ ਦੇ ਵਿੱਚ ਜੀ। 1894 ਦੇ ਵਿੱਚ ਹੁਣ ਅੱਜ ਜਦੋਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਜਾਂ ਕਾਫੀ ਹੱਦ ਤੱਕ ਪੋਲੀਓ ਘੱਟੋ ਘੱਟ ਡਿਵੈਲਪਡ ਕੰਟਰੀਜ਼ ਦੇ ਵਿੱਚ ਕੰਟਰੋਲ ਦੇ ਥੱਲੇ ਹੈ ਅਜੇ ਸਾਡੇ ਮੁਲਕਾਂ ਜਾਂ ਥਰਡ ਵਰਲਡ ਕੰਟਰੀਜ਼ ਤਾਂ ਹੈ ਜੀ ਜੀ। 1894 ਚ ਪਹਿਲੀ ਵਾਰੀ ਇਹ ਬੜਾ ਐਪੀਡੈਮਿਕ ਬਣ ਕੇ ਮਹਾਮਾਰੀ ਬਣ ਕੇ ਅਮਰੀਕਾ ਦੇ ਵਿੱਚ ਵੀ ਫੈਲਿਆ ਸੀ ਜੀ। 1898 ਦੇ ਵਿੱਚ US ਸੈਨੇਟ ਨੇ ਇਹ ਸਹਿਮਤੀ ਦਰਸਾਈ ਕਿ ਉਹ ਹਵਾਈ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਕਰਨਗੇ ਜੀ। 1938 ਦੇ ਵਿੱਚ ਜਾਪਾਨ ਨੇ ਚਾਈਨਾ ਦੇ ਖਿਲਾਫ ਜਿਹੜੀ ਹੈ ਉਹ ਵਾਰ ਡਿਕਲੇਅਰ ਕੀਤੀ, ਜੰਗ ਦਾ ਐਲਾਨ ਕੀਤਾ ਔਰ ਫਿਰ ਜਾਪਾਨੀਆਂ ਨੇ ਬਹੁਤ ਜ਼ੁਲਮ ਕੀਤੇ ਚੀਨੀਆਂ ਤੇ। ਨੈਨਕਿੰਗ ਜਿਹੜਾ ਉਹਨਾਂ ਦਾ ਸ਼ਹਿਰ ਸੀ, ਰਾਜਧਾਨੀ ਸੀ ਕਿਸੇ ਵੇਲੇ, ਉਹਦੇ 'ਚ ਅਜੇ ਵੀ ਇੱਕ ਬੜੀ ਪਪੂਲਰ ਇਸ 'ਤੇ ਫਿਲਮਾਂ ਵੀ ਬਣੀਆਂ ਨੇ, ਕਿਤਾਬਾਂ ਵੀ ਹੈ, ਰੇਪ ਆਫ ਨੈਨਕਿੰਗ, ਕਿ ਕਿਵੇਂ ਹਜ਼ਾਰਾਂ ਔਰਤਾਂ ਨੂੰ ਜਿਹੜਾ ਇਹਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਸ਼ਹਿਰ 'ਚ ਲੁੱਟਮਾਰ ਕੀਤੀ। ਔਰ ਇਹੀ ਕਾਰਨ ਹੈ ਕਿ ਅੱਜ ਤੱਕ ਚੀਨੀਆਂ ਨੇ ਕਦੇ ਜਾਪਾਨੀਆਂ ਨੂੰ ਉਹਨਾਂ ਦੇ ਜ਼ੁਲਮਾਂ ਲਈ ਮੁਆਫ ਨਹੀਂ ਕੀਤਾ। ਤੁਸੀਂ ਸਾਊਥ ਸੀ ਦਾ ਝਗੜਾ ਹੋਏ ਜਾਂ ਕੋਈ ਹੋਏ ਤਾਂ ਲੱਗਦਾ ਕਿ ਵੀ ਇਹ ਸ਼ਕਲਾਂ ਤਾਂ ਇੱਕੋ ਜਿਹੀਆਂ, ਨਸਲ ਵੀ ਇੱਕੋ ਜਿਹੀ ਲੱਗਦੀ ਹੈ, ਪਰ ਚੀਨੀਆਂ ਜਾਪਾਨੀਆਂ ਦੀ ਕੀ ਟੱਕਰ ਹੈ। ਸੋ ਇਹਨਾਂ ਦੀ ਇੱਕ ਸਾਈਕੋ ਹਿਸਟਰੀ ਹੈ। ਪਰ 1938 ਦੇ ਵਿੱਚ ਜਾਪਾਨੀ ਫੌਜ ਨੇ ਬਹੁਤ ਜ਼ੁਲਮ ਕੀਤੇ ਚੀਨੀਆਂ 'ਤੇ, ਜਿਨ੍ਹਾਂ ਨੂੰ ਉਹ ਕਦੇ ਭੁੱਲੇ ਨਹੀਂ ਨੇ। 1940 ਦੇ ਵਿੱਚ USSR ਨੇ ਐਸਟੋਨੀਆ ਨੂੰ ਜਿਹੜਾ ਫਤਿਹ ਕਰਕੇ ਆਪਣਾ ਹਿੱਸਾ ਬਣਾ ਲਿਆ। ਅੱਜ ਕਿਡਨੀ ਟ੍ਰਾਂਸਪਲਾਂਟ ਦੇ ਨਾਲ ਬਹੁਤ ਸਾਰੀਆਂ ਜਾਨਾਂ ਬਚਦੀਆਂ ਨੇ, ਗੁਰਦੇ ਖਰਾਬ ਹੋ ਜਾਂਦੇ ਨੇ,
ਜੀ ਜੇ ਕੋਈ ਡੋਨਰ ਹੈ ਔਰ ਉਸ ਦੇ ਨਾਲ ਉਹ ਟ੍ਰਾਂਸਪਲਾਂਟ ਹੁੰਦਾ। ਸੋ ਪਹਿਲਾ ਕਿਡਨੀ ਟ੍ਰਾਂਸਪਲਾਂਟ ਆਪਰੇਸ਼ਨ ਜਿਹੜਾ ਹੈ ਉਹ ਸ਼ਿਕਾਗੋ ਦੇ ਵਿੱਚ 1950 ਦੇ ਵਿੱਚ ਜੀ ਹੋਇਆ ਸੀ। 1963 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਪਬਲਿਕ ਸਕੂਲਾਂ ਦੇ ਵਿੱਚ ਰਿਲੀਜੀਅਸ ਪ੍ਰੇਅਰ ਜਾਂ ਬਾਈਬਲ ਰੀਡਿੰਗ ਨਹੀਂ ਹੋ ਸਕਦੀ। ਜੀ ਸੋ ਉਹਦੇ ਥੱਲੇ ਉਹਨਾਂ ਨੇ ਜਿਹੜਾ ਅਮਰੀਕਨ ਸਿਸਟਮ ਦੇ ਵਿੱਚ ਹੈ ਕਿ ਚਰਚ ਐਂਡ ਸਟੇਟ ਇਹ ਦੋਨੋਂ ਸੈਪਰੇਟ ਨੇ, ਉਹਨੂੰ ਸੁਪਰੀਮ ਕੋਰਟ ਨੇ ਐਂਡੋਰਸ ਕੀਤਾ ਕਿ ਵੀ ਤੁਸੀਂ ਪਬਲਿਕ ਸਕੂਲਾਂ 'ਚ ਕੋਈ ਰਿਲੀਜੀਅਸ ਟੀਚਿੰਗ ਜਾਂ ਪ੍ਰੇਅਰ ਨਹੀਂ ਕਰ ਸਕਦੇ। ਜੀ 1976 ਦੇ ਵਿੱਚ ਇੰਡੋਨੇਸ਼ੀਆ ਨੇ ਈਸਟ ਤੈਮੂਰ ਨੂੰ, ਜਿਹੜੀ ਉਦੋਂ ਤੱਕ ਪੁਰਤਗਾਲ ਦੀ ਇੱਕ ਕਾਲੋਨੀ ਸੀ, ਉਸ ਦੇ ਉੱਤੇ ਉਹਨੇ ਆਪਣਾ ਕਬਜ਼ਾ ਜਮਾਇਆ। ਜੀ ਪਰ ਕਿਉਂਕਿ ਇੰਡੋਨੇਸ਼ੀਆ ਮੁਸਲਮਾਨ ਮੈਜੋਰਿਟੀ ਮੁਲਕ ਹੈ, ਈਸਟ ਤੈਮੂਰ ਈਸਾਈਆਂ ਦੀ ਮੈਜੋਰਿਟੀ ਸੀ। ਜੀ ਸੋ ਕਾਫੀ ਲੰਬੀ ਲੌਬੀ ਤੋਂ ਬਾਅਦ ਈਸਟ ਤੈਮੂਰ ਵਾਲਿਆਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਹ ਗੱਲ ਆਪਣੀ ਮਨਵਾ ਲਈ ਜੀ ਕਿ ਉਹਨਾਂ ਨੂੰ ਪਲੇਬਿਸਾਈਟ ਕਰਕੇ ਰਾਏਸ਼ੁਮਾਰੀ ਕਰਕੇ ਆਜ਼ਾਦੀ ਦਾ ਹੱਕ ਮਿਲੇ। ਸੋ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪਰੈਜ਼ੈਂਟੇਟਿਵ ਦੇ ਥੱਲੇ ਉੱਥੇ ਜਿਹੜਾ ਲੋਕਾਂ ਦੀ ਰਾਏ ਪੁੱਛੀ ਗਈ ਔਰ ਈਸਟ ਤੈਮੂਰ ਵਾਲਿਆਂ ਨੇ ਆਪਣੀ ਆਜ਼ਾਦ ਹੋਣ ਦੇ ਲਈ ਵੋਟਾਂ ਪਾਈਆਂ। ਸੋ ਕੁਝ ਸਾਲ ਪਹਿਲਾਂ ਈਸਟ ਤੈਮੂਰ ਇੱਕ ਅਲੱਗ ਮੁਲਕ ਦੇ ਤੌਰ ਤੇ ਮਾਨਤਾ ਪਾ ਚੁੱਕਾ ਹੈ, ਇੰਡੋਨੇਸ਼ੀਆ ਦਾ ਹਿੱਸਾ ਨਹੀਂ ਹੈ। ਪਰ 1976 'ਚ ਇੰਡੋਨੇਸ਼ੀਆ ਨੇ ਅਨੈਕਸ ਕੀਤਾ ਸੀ ਈਸਟ ਤੈਮੂਰ ਨੂੰ। 1982 ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਜਦੋਂ ਉਹਨਾਂ ਨੇ ਤਕਰੀਰ ਕੀਤੀ ਓਪਨਿੰਗ ਡੇ ਦੇ ਉੱਤੇ, ਤੇ ਉਹਨਾਂ ਨੇ ਉਦੋਂ ਸੋਵੀਅਤ ਯੂਨੀਅਨ ਬੜਾ ਪਾਵਰਫੁਲ ਸੀ, ਉਹਦੇ ਲਈ ਪਹਿਲੀ ਵਾਰੀ ਜਿਹੜਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ, ਜਿਹੜਾ ਬਾਅਦ ਦੇ ਵਿੱਚ ਅੱਜ ਤੱਕ ਵੀ ਹੁੰਦਾ ਹੈ, ਔਰ ਮੈਂ ਅਕਸਰ ਇੰਡੀਆ ਦੇ ਹਵਾਲੇ ਨਾਲ ਪ੍ਰੈਜ਼ੀਡੈਂਟ ਰੀਗਨ ਦੇ ਸ਼ਬਦ ਇਸਤੇਮਾਲ ਕਰਦਾ। ਸੋ ਪ੍ਰੈਜ਼ੀਡੈਂਟ ਰੀਗਨ ਨੇ ਟਰਮ ਯੂਜ਼ ਕੀਤੀ ਸੀ ਈਵਲ ਐਮਪਾਇਰ, ਕਿ ਸੋਵੀਅਤ ਯੂਨੀਅਨ ਇਜ਼ ਐਨ ਈਵਲ ਐਮਪਾਇਰ। ਈਵਲ ਹੁੰਦਾ ਬਹੁਤ ਬੁਰਾ, ਐਮਪਾਇਰ ਸਾਮਰਾਜ, ਕਿ ਇਹ ਬੁਰਾਈ ਦਾ ਐਪੀਟੋਮ ਹੈ। ਸੋ ਇਹ ਟਰਮ ਜਿਹੜੀ ਹੈ ਪਹਿਲੀ ਵਾਰ 1982 'ਚ ਪ੍ਰੈਜ਼ੀਡੈਂਟ ਰੀਗਨ ਨੇ UN ਜਨਰਲ ਅਸੈਂਬਲੀ 'ਚ ਆਪਣੇ ਲੈਕਚਰ ਦੇ ਵਿੱਚ ਇਸਤੇਮਾਲ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਪਹਿਲਾ ਸਾਡਾ ਸਵਾਲ ਹੈ, ਪੰਜਾਬ ਬ੍ਰਾਹਮਣ ਸਭਾ ਦੇ ਇੱਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹ ਬਾਦਲ ਸਿੱਖੀ ਦਾ ਔਰ ਸਿੱਖ ਸਿਧਾਂਤਾਂ ਦਾ ਪੂਰੀ ਤਰ੍ਹਾਂ ਮਲੀਆਮੇਟ ਕਰਨ ਤੇ ਉਤਰਿਆ ਹੋਇਆ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸਾਡੇ ਬਹੁਤ ਵੱਡੇ ਸ਼ਹੀਦ ਨੇ ਜੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ, ਆਰੇ ਨਾਲ ਚੀਰਿਆ ਗਿਆ ਜੀ। ਭਾਈ ਸਤੀ ਦਾਸ ਜਿਹੜੇ ਨੇ ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾਈ ਗਈ। ਜੀ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਜੀ। ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ। ਜੀ। ਹੁਣ ਪੰਥ ਉਹਨਾਂ ਦੀਆਂ ਯਾਦਾਂ ਬਣਾਏ, ਉਹਨਾਂ ਦੀ ਨਾਂ ਦੇ ਉੱਤੇ ਮਿਊਜ਼ੀਅਮ, ਉਹਨਾਂ ਦੀ ਕੁਰਬਾਨੀ ਨੂੰ ਹਰ ਥਾਂ ਸਜਦਾ ਕਰੇ, ਜੀ। ਉਹ ਵੀ ਘੱਟ ਹੋਏਗਾ ਜੋ ਵੀ ਅਸੀਂ ਕਰ ਸਕੀਏ। ਜੀ ਜੀ ਬਿਲਕੁਲ। ਲੇਕਿਨ ਹੁਣ ਕਿਉਂਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਇਹਨਾਂ ਦਾ ਪਿਛੋਕੜ ਬ੍ਰਾਹਮਣ ਪਰਿਵਾਰ ਨਾਲ ਸੀ, ਜੀ। ਹੁਣ ਬਾਦਲ ਬ੍ਰਾਹਮਣ ਸਭਾ ਦੇ ਸੱਦੇ ਦੇ ਉੱਤੇ ਉਹਨਾਂ ਦੇ ਫੰਕਸ਼ਨ 'ਚ ਸ਼ਾਮਲ ਹੋ ਰਹੇ ਜੀ। ਤੇ ਉਹ ਇਹ ਕਲੇਮ ਕਰਦੇ ਨੇ ਕਿ ਜੀ ਉਹ ਬ੍ਰਾਹਮਣ ਸਨ ਔਰ ਉਹਨਾਂ ਨੇ ਜਿਹੜਾ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਕੀਤੀ, ਤੇ ਬਾਦਲ ਉੱਥੇ ਐਲਾਨ ਕਰਦਾ ਜੀ ਅਸੀਂ ਇਹਨਾਂ ਦੀਆਂ ਯਾਦਗਾਰਾਂ ਬਣਾਵਾਂਗੇ। ਹੁਣ ਕੀ ਮੈਸੇਜ ਦਿੱਤਾ ਜਾ ਰਿਹਾ? ਜੀ। ਮੈਸੇਜ ਇਹ ਦਿੱਤਾ ਜਾ ਰਿਹਾ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਇਹ ਸਿੱਖ ਨਹੀਂ ਨੇ, ਇਹ ਤਾਂ ਹਿੰਦੂ ਬ੍ਰਾਹਮਣ ਸਨ, ਤੇ ਉਹਨਾਂ ਨੇ ਹਿੰਦੂ ਧਰਮ ਦੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਜੋੜਿਆ ਜਾਂਦਾ ਹੈ ਜੀ, ਔਰ ਇਹ ਸਾਬਤ ਕੀਤਾ ਜਾਂਦਾ ਹੈ ਜਿਹੜਾ ਇਹ RSS ਦਾ ਜਾਂ ਸੁਬਰਾਮਨਿਅਮ ਸਵਾਮੀ ਦੀ ਜਿਹਦੀ ਗੱਲ ਕੀਤੀ ਹੈ, ਜਿਨ੍ਹਾਂ ਦਾ ਮੂਲ ਮੁੱਦਾ ਹੈ ਕਿ ਸਿੱਖ ਤਾਂ ਬਣੇ ਹੀ ਹਿੰਦੂਆਂ ਦੀ ਰੱਖਿਆ ਲਈ ਸੀ, ਇਸੇ ਲਈ ਹਿੰਦੂ ਜਿਹੜੇ ਨੇ ਉਹ ਸਿੱਖੀ 'ਚ ਆ ਕੇ ਉਹ ਰਹਿੰਦੇ ਹਿੰਦੂ ਹੀ ਸੀ। ਜਿਵੇਂ ਇੱਕ ਵੈਰਾਗੀ ਮਹਾਮੰਡਲ ਖੜਾ ਕੀਤਾ ਹੋਇਆ, ਜਿਹੜੇ ਬੰਦਾ ਸਿੰਘ ਬਹਾਦਰ ਨੂੰ ਬੰਦਾ ਵੈਰਾਗੀ ਬਣਾ ਕੇ ਉਹ ਰੁੰਡਤ ਮੁੰਡਤ ਇਕੱਠੇ ਹੋ ਕੇ ਇੱਥੇ ਵੀ ਤੁਰੇ ਫਿਰਦੇ ਨੇ, ਅਮਰੀਕਾ 'ਚ ਵੀ, ਕਿ ਜੀ ਉਹ ਬੰਦਾ ਤਾਂ ਵੈਰਾਗੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਖਤਰਨਾਕ ਰੁਝਾਨ ਹੈ। ਔਰ ਜਥੇਦਾਰ ਮੱਕੜ ਜਿਹੜਾ ਇੱਕ ਹੋਰ ਅੱਗੋਂ ਰੱਖਿਆ ਹੋਇਆ ਅਗਲਾ ਮਖੌਟਾ ਬਾਦਲ ਨੇ, ਉਹਨੇ ਵੀ ਬੜੀ ਉਹਨੂੰ ਵਧਾਈ ਦਿੱਤੀ ਹੈ ਕਿ ਜੀ ਬਹੁਤ ਚੰਗੀ ਗੱਲ ਹੈ ਜੀ, ਇਹ ਤੁਸੀਂ ਯਾਦਗਾਰ ਬਣਾ ਰਹੇ ਹੋ। ਸੋ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਸ਼ਹੀਦਾਂ ਨੂੰ ਇਸ ਕਿਸਮ ਦੇ ਜ਼ਾਤ ਪਾਤ ਦੇ ਢਾਂਚੇ 'ਚ ਲਿਆ ਕੇ ਵੰਡਣਾ, ਇਹ ਬਾਦਲ ਕੇ ਜਿਹੜੇ ਨੇ ਹਿੰਦੂਤਵਾ ਨੂੰ ਸਰਵ ਕਰ ਰਹੇ ਨੇ, ਔਰ ਇਹ ਟੋਟਲੀ ਕੰਡੈਮਨੇਬਲ ਐਕਟ ਹੈ ਜਿਸ ਤਰੀਕੇ ਦੇ ਨਾਲ ਇਹ ਯਾਦਗਾਰਾਂ ਬਣਾਉਣ ਦਾ ਫੈਸਲਾ ਔਰ ਐਲਾਨ ਕੀਤਾ ਗਿਆ। ਜੀ ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ।
ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।